ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵਿੱਚ ਕਿਵੇਂ ਸਿੱਖਾਂ ਦੇ ਇਤਿਹਾਸਕ ਗੁਰਦੁਆਰਿਆਂ ਨੂੰ ਮਲਿਆਮੇਟ ਕੀਤਾ ਜਾ ਰਿਹਾ ਹੈ। ਇਸ ਦੀ 42 ਸਾਲ ਪਹਿਲਾਂ ਹਰਿਦੁਆਰ ਵਿਚਾਲੇ ਗੁਰੂ ਨਾਨਕ ਸਾਹਿਬ ਜੀ ਦੇ ਗਿਆਨ ਗੋਦੜੀ ਗੁਰਦੁਆਰੇ ਨੂੰ ਤਬਾਹ ਕਰਨ ਦੀ ਉਦਾਹਰਨ ਸਾਹਮਣੇ ਹੈ। ਸੋ ਉਸ ਥਾਂ ਤੇ ਦੁਬਾਰਾ ਗੁਰਦੁਆਰਾ ਉਸਾਰਨ ਨਹੀਂ ਦਿੱਤਾ ਗਿਆ, ਪਰ 2003 ਵਿੱਚ ਸਿੱਖਾਂ ਨਾਲ ਇਹ ਸਮਝੌਤਾ ਕੀਤਾ ਗਿਆ ਕਿ ਉਹਨਾਂ ਨੂੰ ਗੰਗਾ ਦੇ ਕੰਢੇ ਤੇ ਗੁਰਦੁਆਰਾ ਬਣਾਉਣ ਲਈ ਕੋਈ ਹੋਰ ਥਾਂ ਦਿੱਤੀ ਜਾਵੇਗੀ। ਪਿੱਛੇ ਜਿਹੜੇ ਹੈਗੇ ਨੇ 23 ਸਾਲਾਂ ਤੋਂ ਕਿਵੇਂ ਇਸ ਨੂੰ ਲਟਕਾਇਆ ਜਾ ਰਿਹਾ, ਇਸ ਦਾ ਵੇਰਵਾ ਭਾਰਤੀ ਦੁਮਛੱਲੇ ਤਰਲੋਚਨ ਸਿੰਘ ਨੇ ਖੁਦ ਦਿੱਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੰਟਰਾਸਟ ਇਹ ਹੈ ਕਿ ਗੁਆਂਢੀ ਮੁਲਕ ਪਾਕਿਸਤਾਨ ਦੇ ਵਿੱਚ ਜਿਹੜਾ ਇਸਲਾਮਿਕ ਰਿਪਬਲਿਕ ਆਫ ਪਾਕਿਸਤਾਨ ਹੈ, ਉਹ ਉਹਨਾਂ ਇਤਿਹਾਸਕ ਗੁਰਦੁਆਰਿਆਂ ਨੂੰ ਜਿਹੜੇ ਬਿਲਕੁਲ ਬੰਦ ਪਏ ਸੀ ਲੰਬਾ ਸਮਾਂ, ਉਹਨਾਂ ਦੀ ਹਾਲਤ ਵੀ ਕਈਆਂ ਦੀ ਖਸਤਾ ਸੀ, ਉਹਨਾਂ ਨੂੰ ਰੈਨੋਵੇਟ ਕਰਕੇ ਸੰਗਤ ਦੇ ਲਈ ਖੋਲ੍ਹ ਰਹੇ ਨੇ। ਇਸ ਵੇਲੇ 18 ਤੋਂ ਜ਼ਿਆਦਾ ਗੁਰਦੁਆਰਾ ਸਾਹਿਬਾਨ ਜਿਹੜੇ ਨੇ ਉਹਨਾਂ ਨੂੰ ਉਹਨਾਂ ਦੇ ਵਿੱਚ ਪ੍ਰਕਾਸ਼ ਹੈ, ਔਰ ਹੋਰ 20-22 ਜਿਹੜੇ ਨੇ ਹੋਰ ਆਈਡੈਂਟੀਫਾਈ ਕੀਤੇ ਨੇ। ਔਰ ਕੁੱਲ ਜਿਹੜਾ ਹੈ ਉਹ ਅਸੀਂ ਦੇਖ ਰਹੇ ਹਾਂ ਵੀ ਆਉਣ ਵਾਲੇ ਸਮੇਂ 'ਚ ਪਾਕਿਸਤਾਨੀ ਹਕੂਮਤ ਦੀ ਜਿਹੜੀ ਪਾਲਿਸੀ ਹੈ ਉਹ ਸਿੱਖਾਂ ਦੇ ਇਤਿਹਾਸਕ ਔਰ ਸੱਭਿਆਚਾਰਕ ਵਿਰਸੇ ਨੂੰ ਉਜਾਗਰ ਕਰਨ ਦੀ ਹੈ। ਬੇਸ਼ੱਕ ਉਹਨਾਂ ਦਾ ਆਪਣਾ ਇੰਟਰਸਟ ਵੀ ਹੈ ਕਿ ਵੀ ਰਿਲੀਜੀਅਸ ਟੂਰਿਜ਼ਮ, ਕਿ ਵੀ ਸਿੱਖ ਵੱਡੀ ਗਿਣਤੀ 'ਚ ਆਉਣਗੇ, ਪਾਕਿਸਤਾਨ ਦੀ ਵੀ ਪ੍ਰੋਸਪੈਰਿਟੀ ਦੇ ਵਿੱਚ ਹਿੱਸਾ ਪਾਉਣਗੇ, ਪਰ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਚੰਗਾ ਜੈਸਚਰ ਹੈ ਕਿ ਉਹਨਾਂ ਨੇ ਜਿਵੇਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣਾ, ਕਰਤਾਰਪੁਰ ਸਾਹਿਬ ਕੰਪਲੈਕਸ ਨੂੰ ਜਿਸ ਲੈਵਲ ਦੇ ਉੱਤੇ ਉਹਨਾਂ ਨੇ ਡਿਵੈਲਪ ਕੀਤਾ। ਹੁਣ ਆਪਣੇ ਜਿਹੜੇ ਨੇ ਉੱਥੇ ਜਦੋਂ ਜਾਂਦੇ ਨੇ ਉਹਦੇ 'ਚ ਕੋਈ ਇੱਕ ਅੱਧੀ ਚੀਜ਼, ਉਹ ਭਾਵੇਂ ਮਰਿਆਦਾ ਦੀ ਕਮੀ ਨਜ਼ਰ ਆਏ ਜਾਂ ਦੂਜਾ, ਇੱਧਰ ਆ ਕੇ ਚੀਕ ਚਿਹਾੜਾ ਪਾ ਦਿੰਦੇ ਨੇ। ਔਰ ਉਹਨਾਂ ਨੂੰ ਇੰਡੀਅਨ ਮੀਡੀਆ ਵੀ ਚੁੱਕ ਰਿਹਾ ਹੁੰਦਾ ਜੀ, ਪਾਕਿਸਤਾਨ 'ਚ ਇਹ ਹੋ ਗਿਆ, ਉਹ ਹੋ ਗਿਆ। ਇਸੇ ਤਰ੍ਹਾਂ ਕੁਝ ਹੋਰ ਮੁੱਦੇ ਵੀ ਨੇ ਜਿਹੜੇ ਆਫਕੋਰਸ ਸੀਰੀਅਸ ਮੁੱਦੇ ਨੇ, ਉਹਨਾਂ ਨੂੰ ਸੀਰੀਅਸਨੈਸ ਦੇ ਨਾਲ ਹੀ ਡਿਸਕਸ ਕੀਤਾ ਜਾ ਸਕਦਾ, ਪਰ ਉਹਨੂੰ ਐਂਟੀ ਮੁਸਲਮਾਨ ਜਾਂ ਐਂਟੀ ਪਾਕਿਸਤਾਨੀ ਬਣਾ ਕੇ ਨਹੀਂ। ਪਰ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਵੀ ਇਸ ਕਿਸਮ ਦੇ ਲੋਕਾਂ ਦੀ, ਉਹ ਮਨਜਿੰਦਰ ਸਿਰਸੇ ਵਰਗੇ ਦੁਮਛੱਲੇ ਹੋਣ, ਤਰਲੋਚਨ ਸਿੰਘ ਜਿਹੜਾ ਮਾਈਨੋਰਿਟੀ ਕਮਿਸ਼ਨ ਦਾ ਚੇਅਰਮੈਨ ਰਿਹਾ, ਦਲਾਲ ਸੀ ਜ਼ੈਲ ਸਿੰਘ ਦਾ, ਕੀ ਕਰਦਾ ਰਿਹਾ ਜ਼ੈਲ ਸਿੰਘ ਲਈ ਮੈਂ ਇਸ ਪਲੇਟਫਾਰਮ ਤੋਂ ਕਹਿ ਨਹੀਂ ਸਕਦਾ। ਚੀਫ ਮਿਨਿਸਟਰ ਹੁੰਦਿਆਂ ਵੀ ਉਹਦਾ PR ਇੰਚਾਰਜ ਸੀ, ਪ੍ਰੈਜ਼ੀਡੈਂਟ ਹੁੰਦੇ ਝੂਠ ਬੋਲਦਾ ਹੈ, ਹੁਣ ਬੁੱਢਾ ਹੈ, ਉਹ ਭੁੱਖਾ ਹੈ, ਅਜੇ ਵੀ ਲੱਗਦਾ ਵੀ BJP ਕੋ ਹੱਡੀ ਮੂੰਹ 'ਚ ਪਾ ਦੇ। ਸੋ ਉਸ ਕਿਸਮ ਦੇ ਲੋਕ ਬਹਿ ਕੇ ਜਿਹੜੇ ਨੇ ਉਹ ਅੱਡ-ਅੱਡ ਪਲੇਟਫਾਰਮ 'ਤੇ ਜਸਟੀਫਾਈ ਕਰ ਰਹੇ ਹੁੰਦੇ ਨੇ ਕਿ 47 'ਚ ਅਸੀਂ ਕਿਉਂ ਨਹੀਂ ਜਿਹੜਾ ਉਹ ਸਾਨੂੰ ਮਿਲਦਾ ਕੁਛ ਨਹੀਂ ਸੀ, ਅਸੀਂ ਤਾਂ ਇਹ ਕਰਤਾ ਤੇ ਉਹ ਕਰਤਾ, ਜਿਹੜਾ ਝੂਠ ਬਿਲਕੁਲ ਉਸ ਕਿਸਮ ਦਾ ਪਾਰਟ। ਲੇਕਿਨ ਕਿਵੇਂ ਭਾਰਤ ਦੇ ਵਿੱਚ ਇੱਕ ਪਾਸੇ ਤਾਂ ਹਿੰਦੂਕਰਨ ਸਾਡੇ ਗੁਰਦੁਆਰਿਆਂ ਦਾ RSS ਰਾਹੀਂ ਹੋ ਰਿਹਾ ਹੈ, ਪਟਨਾ ਸਾਹਿਬ ਕਮੇਟੀ, ਹਜ਼ੂਰ ਸਾਹਿਬ ਕਮੇਟੀ, ਦਿੱਲੀ ਕਮੇਟੀ, ਹਰਿਆਣਾ ਕਮੇਟੀ, ਔਰ ਈਵਨ ਹੁਣ ਉਹਨੇ ਮਾफ़ੀ ਮੰਗੀ ਹੈ ਗੁਰਦੁਆਰੇ ਆ ਕੇ। ਪੰਜੋਖਰਾ ਸਾਹਿਬ BJP ਦਾ ਲੀਡਰ ਜਿਹੜਾ ਹਨੂਮਾਨ ਜੀ ਕਾ ਖਾਲਸਾ, ਹਨੂਮਾਨ ਜੀ ਕੀ ਫਤਿਹ ਕਰ ਰਿਹਾ ਸੀ 2 ਹਫ਼ਤੇ ਪਹਿਲਾਂ, ਇਸ਼ਤਿਹਾਰਾਂ ਦੇ ਵਿੱਚ ਇਹ ਦਿੱਤਾ। ਔਰ ਕਿਵੇਂ ਜਿਹੜਾ ਉਹ ਸਨਾਤਨੀ ਨਾਂ ਦੇ ਥੱਲੇ ਕਿਸ ਕਿਸਮ ਦਾ ਪ੍ਰੋਪੇਗੈਂਡਾ ਚੱਲ ਰਿਹਾ। ਪਰ ਸਾਇਲੈਂਟਲੀ ਉਹ ਹਿੰਦੂਆਂ ਦੇ ਉਹਨਾਂ ਧਾਰਮਿਕ ਸਥਾਨਾਂ ਤੋਂ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਜਾਂ ਸਿੱਖ ਗੁਰੂ ਸਾਹਿਬਾਨ ਨੇ ਜਾ ਕੇ ਇਹਨਾਂ ਦੇ ਕਰਮਕਾਂਡ ਨੂੰ, ਬ੍ਰਾਹਮਣਵਾਦ ਨੂੰ ਚੈਲੰਜ ਕੀਤਾ, ਉਹਨਾਂ ਗੁਰਦੁਆਰਿਆਂ ਨੂੰ ਸਲੋਲੀ ਜਿਹੜਾ ਹੈ ਉਹ ਮਿਟਾ ਰਹੇ ਨੇ। ਔਰ ਉਹਦੀ ਪਹਿਲੀ ਉਦਾਹਰਣ ਤਾਂ ਗੁਰਦੁਆਰਾ ਗਿਆਨ ਗੋਦੜੀ ਜਿਹੜਾ ਗੰਗਾ ਦੇ ਕੰਢੇ ਹਰਿਦੁਆਰ ਦੇ ਵਿੱਚ। ਔਰ ਮੈਨੂੰ ਯਾਦ ਹੈ ਕਿ ਆਪਣਾ ਸਕੂਲ ਡੇਜ਼ ਦੇ ਵਿੱਚ ਮੈਂ ਸ਼ਾਇਦ 9ਵੀਂ ਜਾਂ 10ਵੀਂ 'ਚ ਪੜ੍ਹਦਾ ਸੀ, ਜਦੋਂ ਮੈਂ ਆਪਣੇ ਪਿਤਾ ਜੀ ਦੇ ਨਾਲ ਇਹ ਸਾਰੇ ਅਸੀਂ ਖਿੱਤੇ ਦੇ ਟੂਰ 'ਤੇ ਗਏ ਤੇ ਹਰਿਦੁਆਰ ਵੀ ਦੇਖਣ ਦਾ ਮੌਕਾ ਬਣਿਆ। ਔਰ ਉਸ ਪੀਰੀਅਡ 'ਚ ਉਸ ਗੰਗਾ ਘਾਟ ਤੋਂ, ਮੇਨ ਘਾਟ ਤੋਂ ਥੋੜ੍ਹੀ ਦੂਰੀ ਦੇ ਉੱਤੇ ਛੋਟਾ ਜਿਹਾ 2 ਕਮਰੇ, ਉੱਥੇ ਇੱਕ ਸਿੰਧੀ ਮਾਤਾ ਸੀ ਔਰ ਸ਼ਾਮ ਨੂੰ ਲੰਗਰ ਲੱਗਦਾ ਸੀ। ਬਹੁਤ ਸਾਰੇ ਭੁੱਖੇ ਜਿਹੜੇ ਨੇ ਉਹ ਜਿਹੜੇ ਨੇ ਉੱਥੇ ਹੁੰਦੇ ਸੀ, ਉਸ ਗੁਰਦੁਆਰੇ ਦੇ ਬਾਹਰ ਲੰਬੀਆਂ ਲਾਈਨਾਂ ਲਗਾ ਕੇ ਉਹਨਾਂ ਨੂੰ ਵੰਡਿਆ ਜਾਂਦਾ ਸੀ। ਔਰ ਇਹ ਉਹ ਥਾਂ ਹੈ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਸੂਰਜ ਗ੍ਰਹਿਣ ਦੇ ਮੌਕੇ ਦੇ ਉੱਤੇ ਪਾਣੀ ਪੱਛਮ ਨੂੰ ਦਿੱਤਾ। ਪੰਡਤਾਂ ਨੇ ਇਤਰਾਜ਼ ਕੀਤਾ, ਉਹਨਾਂ ਨੇ ਕਿਹਾ ਜੀ ਤੁਸੀਂ ਕੀ ਕਰ ਰਹੇ ਹੋ, ਸੂਰਜ ਗ੍ਰਹਿਣ ਦੇ ਮੌਕੇ ਸੂਰਜ ਨੂੰ ਪਾਣੀ ਦਿੰਦੇ ਨੇ ਜੀ, ਪਿੱਤਰਾਂ ਨੂੰ ਪਹੁੰਚ ਰਿਹਾ। ਤੇ ਗੁਰੂ ਸਾਹਿਬ ਨੇ ਕਿਹਾ ਵੀ ਜੇ ਮੇਰਾ ਪਾਣੀ ਜਿਹੜਾ ਇੱਥੇ ਮੇਰੇ ਖੇਤਾਂ ਨੂੰ ਨਹੀਂ ਪਹੁੰਚ ਸਕਦਾ, ਨਨਕਾਣਾ ਸਾਹਿਬ ਜਾਂ ਸੁਲਤਾਨਪੁਰ ਲੋਧੀ, ਤੇ ਤੁਹਾਡਾ ਪਾਣੀ ਤੁਹਾਡੇ ਪਿੱਤਰਾਂ ਨੂੰ ਸੂਰਜ ਕੋਲ ਕਿਵੇਂ ਪਹੁੰਚੇਗਾ। ਸੋ ਉਸ ਦਾ ਨਾਂ ਹੀ ਗੁਰਦੁਆਰਾ ਗਿਆਨ ਗੋਦੜੀ ਸੀ ਕਿ ਬਈ
ਇਹ ਇੱਕ ਗਿਆਨ ਦੀ ਗੋਦੜੀ ਦੇ ਰੂਪ ਦੇ ਵਿੱਚ ਇੱਕ ਟਰੂ ਜਿਹੜਾ ਉਸ ਨੌਲੇਜ ਨੂੰ ਗੁਰੂ ਸਾਹਿਬ ਨੇ ਉੱਥੇ ਦਿੱਤਾ। ਹੁਣ ਇਹ ਰੜਕਦਾ ਸੀ ਬ੍ਰਾਹਮਣਾਂ ਨੂੰ ਆਉਂਦੇ ਜਾਂਦੇ ਵੀ। ਮੈਂ ਉਹਨਾਂ ਜ਼ਮਾਨੇ 'ਚ ਹਾਲਾਂਕਿ ਐਜ਼ ਅ ਚਾਈਲਡ ਤੁਸੀਂ ਬਹੁਤ ਵਾਰ ਡਿਫਰੈਂਟਲੀ ਦੇਖਦੇ ਹੋ ਸਿਚੁਏਸ਼ਨ ਕਿ ਵੀ ਇਹ ਉਹਨਾਂ ਦੇ ਉਹ ਸਾਰੇ ਕਰਮ ਕਾਂਡ ਜਿੱਥੇ ਅੱਜ ਵੀ ਉਹ ਹੱਡੀਆਂ ਵੀ ਲੈ ਕੇ ਪਾਣੀ ਦੇ ਵਿੱਚ ਸੁੱਟਣ ਤੋਂ ਪਹਿਲਾਂ ਉਹਨਾਂ ਦੇ ਅਰਜ਼ਾ ਪੂਜਾ ਕਰਾ ਰਹੇ ਹੁੰਦੇ ਨੇ, ਪੈਸੇ ਲੈ ਰਹੇ ਹੁੰਦੇ ਨੇ ਔਰ ਮੰਤਰ ਪੜ੍ਹ ਰਹੇ ਹੁੰਦੇ ਨੇ ਕਈ ਕੁਛ, ਤੇ ਉਹ ਵਿਚਾਲੇ ਗੁਰਦੁਆਰੇ। ਸੋ 84 ਦੇ ਪੀਰੀਅਡ 'ਚ ਇਹਨਾਂ ਨੇ ਉਹਨੂੰ ਆਨੇ ਬਹਾਨੇ ਢਾਹ ਦਿੱਤਾ। ਮਾਤਾ ਵੀ ਸ਼ਾਇਦ ਉਹਦੀ ਡੈਥ ਹੋ ਗਈ ਸੀ ਕੀ ਮੁੜ ਕੇ ਨਹੀਂ। ਹੁਣ ਇਹ ਕ੍ਰੈਡਿਟ ਦਿੱਲੀ ਬੇਸਦਾਰ ਗੁਰਚਰਨ ਸਿੰਘ ਬੱਬਰ ਨੂੰ ਜਾਂਦਾ ਹੈ ਕਿ ਉਹਨਾਂ ਨੇ ਮੋਰਚਾ ਲਾਇਆ। ਹਰ ਸਾਲ ਉਹ ਗ੍ਰਿਫਤਾਰੀ ਦੇ ਲਈ ਜਾਂਦੇ ਨੇ ਵੀ ਇੱਥੇ ਹੀ ਅਸੀਂ ਗੁਰਦੁਆਰਾ ਬਣਾਉਣਾ ਗਿਆਨ ਗੋਦੜੀ, ਤੁਸੀਂ ਸਾਡਾ ਜਿਹੜਾ ਇਤਿਹਾਸ ਨੂੰ। ਤਾਂ ਉਹਨਾਂ ਨੂੰ ਉਹ ਕਹਿੰਦੇ ਨੇ ਕਿ ਜੇ ਤੁਸੀਂ ਕਿਤੇ ਹੋਰ ਤੁਹਾਨੂੰ ਥਾਂ ਦੇ ਦਿੰਦੇ ਆ ਦੂਜਾ। ਉਹ ਕਹਿੰਦੇ ਨੇ ਜੇ ਤੁਸੀਂ ਇਹ ਰੌਲਾ ਪਾਇਆ 5 ਸਦੀਆਂ ਬਾਅਦ ਉੱਥੇ ਬਾਬਰੀ ਮਸਜਿਦ ਤੇ ਮੰਦਿਰ ਸੀ ਕਿ ਨਹੀਂ, ਕਿ ਮੰਦਿਰ ਵਹੀਂ ਬਣਾਏਂਗੇ, ਮੰਦਿਰ ਵਹੀਂ ਬਣਾਏਂਗੇ, ਤਾਂ ਸਾਨੂੰ ਤੁਸੀਂ ਗਿਆਨ ਗੋਦੜੀ ਤੋਂ ਕਿਉਂ ਉਜਾੜ ਰਹੇ ਹੋ ਕਿ ਵੀ ਤੁਹਾਨੂੰ ਕਿਤੇ ਹੋਰ ਦੇ ਦਿੰਦੇ। ਹੁਣ ਉੱਥੇ ਤਾਂ ਉਹਨਾਂ ਨੇ ਉੱਥੇ ਤਾਂ ਸਕਾਊਟ ਦਾ ਦਫ਼ਤਰ ਬਣਾ ਦਿੱਤਾ ਉਹਨਾਂ ਨੇ, ਇਹ ਕਹਿ ਕੇ ਕਿ ਜੀ ਅਸੀਂ ਜਦੋਂ ਮੇਲਾ ਹੁੰਦਾ ਸੂਰਜ ਗ੍ਰਹਿਣ ਦਾ ਜਾਂ ਦੂਜੇ ਜਿਹੜੇ ਨੇ ਉਹ ਕੁੰਭ ਦਾ ਤੇ ਫਲਾਣਾ ਤੇ ਮੈਨੇਜਮੈਂਟ ਔਰ ਫਲਾਣੇ ਦੇ ਲਈ ਚਾਹੀਦਾ, ਉਹ ਉਹਨਾਂ ਨੇ ਉਹਨੂੰ ਯਾਦ ਨੂੰ ਮਿਟਾ ਦਿੱਤਾ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਮਟਨ ਕਸ਼ਮੀਰ ਦੇ ਵਿੱਚ ਉਹਨਾਂ ਨੇ ਗੁਰਦੁਆਰੇ ਦੇ ਨਾਲ ਮੰਦਿਰ ਬਣਾ ਕੇ ਹੌਲੀ ਹੌਲੀ ਕਲੇਮ ਕਰਨਾ ਸ਼ੁਰੂ ਕੀਤਾ। ਡੋਂਗਮੌਰ ਸਿੱਕਮ ਦੇ ਵਿੱਚ, ਫਿਰ ਜਗਨਨਾਥਪੁਰੀ ਜਿਹੜੀ ਇਹਨਾਂ ਦੀਆਂ ਪੁਰੀਆਂ 'ਚੋਂ ਹੈ ਜਿੱਥੇ ਗੁਰੂ ਨਾਨਕ ਸਾਹਿਬ ਨੇ ਇਹਨਾਂ ਦੀ ਸੋ ਕਾਲਡ ਆਰਤੀ ਜਿਹੜੀ ਸ਼ਾਮ ਨੂੰ ਭਗਵਾਨ ਦੀ ਕਰਦੇ ਨੇ ਜਗਨਨਾਥ ਦੀ, ਉਹਦੇ ਬਰਾਬਰ ਗਗਨ ਮੈਂ ਥਾਲ ਰਵ ਚੰਦ ਦੇ ਨਾਲ ਇਹ ਦੱਸਿਆ ਕਿ ਭਾਈ ਤੁਹਾਡਾ ਮੰਗੂ ਮੱਠ ਜਿੱਥੇ ਗੁਰੂ ਸਾਹਿਬ ਰੁਕੇ ਉਹਨੂੰ ਐਲੀਮੀਨੇਟ ਕਰਤਾ ਇਹਨਾਂ ਨੇ। ਹੁਣ ਇੱਕ ਪਾਸੇ ਤਾਂ ਇਹ ਲਹਿਰ ਹੈ ਓਰੀਜਨਲ ਵੀ ਅਸੀਂ ਉੱਥੇ ਬਣਾਵਾਂਗੇ ਜਿੱਥੇ ਸਾਡਾ ਗਿਆਨ ਗੋਦੜੀ ਗੁਰਦੁਆਰਾ ਸੀ। ਉਹ ਹਰ ਸਾਲ ਜਾਂਦੇ ਨੇ, ਉਹਨਾਂ ਨੂੰ ਗ੍ਰਿਫਤਾਰ ਕਰ ਲੈਂਦੇ ਨੇ, 2 ਦਿਨ ਬਾਅਦ ਛੱਡ ਦਿੰਦੇ ਨੇ, ਪਰ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਮਿਸ਼ਨ ਬਣਾਇਆ ਹੋਇਆ ਕਿ ਵੀ ਅਸੀਂ ਇਸ ਇਤਿਹਾਸਕ ਥਾਂ ਨੂੰ ਜਿਹੜਾ ਉਹ ਛੱਡਣਾ ਨਹੀਂ ਹੈ। ਹੁਣ ਦੂਸਰੇ ਪਾਸੇ ਜਿਹੜੇ ਦਲਾਲ ਸੀ ਤਰਲੋਚਨ ਸਿੰਘ ਵਰਗੇ ਰੈਂਟਾ ਸਿੱਖ, ਇਹਨਾਂ ਨੇ ਜਦੋਂ ਇਹ ਰੌਲਾ ਕਾਫੀ ਪਿਆ 2002-3 ਦੇ ਨੇੜੇ ਨੇ, ਇਹ ਮਾਈਨੋਰਟੀ ਕਮਿਸ਼ਨ 'ਚ ਵੀ ਸੀ ਜਾਂ ਦੂਜੇ, ਇਹਨੇ ਕਿਹਾ ਜੀ ਕੋਈ ਗੱਲ ਨਹੀਂ ਹੈ ਜੇ ਉੱਥੇ ਨਹੀਂ ਵੀ ਸਾਨੂੰ ਤੁਸੀਂ ਹੁਣ ਬਣ ਗਿਆ ਤੁਸੀਂ ਇੱਥੇ ਤਾਂ ਬਣ ਨਹੀਂ ਦੇਣਾ ਜਾਂ ਨਹੀਂ ਹੈ, ਸਾਨੂੰ ਥਾਂ ਦੇ ਦਿਓ ਕਿਤੇ ਤੇ ਅਸੀਂ ਗੰਗਾ ਦੇ ਕੰਢੇ ਹੀ ਥੋੜੀ ਦੂਰ ਕੁਝ ਮੀਲਾਂ ਤੇ ਉੱਥੇ ਅਸੀਂ ਬਣਾ ਲਾਂਗੇ। ਉਹਨਾਂ ਨੇ ਕਿਹਾ ਜੀ ਠੀਕ ਹੈ। ਹੁਣ ਉਹ 2003 ਦੇ ਸਮਝੌਤੇ ਦਾ ਕੀ ਹੋਇਆ, ਉਹ ਹੁਣ ਇਹਦੀ ਦਲਾਲ ਤਰਲੋਚਨ ਸਿੰਘ ਦੀ ਜ਼ਬਾਨੀ, ਕਿਉਂਕਿ ਇੱਕ ਹਰਜੀਤ ਸਿੰਘ ਦੂਆ ਨਾਂ ਦੇ ਸੱਜਣ ਜਿਹੜੇ ਹਰਿਦੁਆਰ 'ਚ ਰਹਿੰਦੇ ਸੀ, ਜਿਨ੍ਹਾਂ ਦੇ ਰਾਹੀਂ ਇਹ ਸਮਝੌਤਾ ਹੋਇਆ ਕਿ ਜੀ ਗਿਆਨ ਗੋਦੜੀ ਦੇ ਏਵਜ਼ ਦੇ ਵਿੱਚ ਗੰਗਾ ਕੰਢੇ ਤੁਹਾਨੂੰ ਥਾਂ ਦੇ ਦਿੰਦੇ ਆ, ਉੱਥੇ ਤੁਸੀਂ ਬਣਾ ਲਓ। ਉਹਨਾਂ ਦੀ 90 ਸਾਲ ਦੀ ਉਮਰ ਦੇ ਵਿੱਚ ਡੈਥ ਹੋ ਗਈ। ਹੁਣ ਉਹਨਾਂ ਦੀ ਡੈਥ ਦੇ ਉੱਤੇ ਜਿਹੜਾ ਸੱਚ ਹੁੰਦਾ ਉਹ ਬਾਹਰ ਨਿਕਲਦਾ। ਹੁਣ ਇਹ ਜਿਹੜਾ ਦਲਾਲ ਹੈ, ਏਜੰਟ ਹੈ ਏਜੰਸੀਆਂ ਦਾ, ਤਰਲੋਚਨ ਸਿੰਘ, ਉਹਨੇ ਪੋਸਟ ਲਿਖੀ ਕਿ ਜੀ 90 ਸਾਲ ਦੇ ਜਿਹੜੇ ਨੇ ਉਹ ਹਰਜੀਤ ਸਿੰਘ ਦੂਆ ਚੜ੍ਹਾਈ ਕਰ ਗਏ ਨੇ ਔਰ ਉਹਨਾਂ ਦੀ ਜਿਹੜੀ ਹੈ ਗਿਆਨ ਗੋਦੜੀ ਗੁਰਦੁਆਰਾ ਹਰਿਦੁਆਰ ਦੇ ਉਸ ਇਨੀਸ਼ੀਏਸ਼ਨ ਦੇ ਨਾਲ ਬਹੁਤ ਵੱਡਾ ਉਹਨਾਂ ਦਾ ਜੁੜਾਵ ਰਿਹਾ। ਉਹ ਸਰਗੋਦੇ ਦੇ ਰਹਿਣ ਵਾਲੇ ਸੀ, ਪਾਕਿਸਤਾਨ ਤੋਂ ਸਹਾਰਨਪੁਰ ਆਏ ਔਰ ਫਿਰ ਹਰਿਦੁਆਰ ਦੇ ਵਿੱਚ ਹੋਏ ਪਹਿਲੇ ਬਿਜ਼ਨਸਮੈਨ ਸੀ। ਹਰਿਦੁਆਰ ਦੇ ਵਿੱਚ ਕੁਝ 100 ਅੰਗਰੇਜ਼ੀ 'ਚ ਮੈਂ ਪੰਜਾਬੀ ਕਰਕੇ ਪੜ੍ਹ ਰਿਹਾ, ਹਰਿਦੁਆਰ ਦੇ ਵਿੱਚ ਕੁਝ 100 ਹੀ ਸਿੱਖ ਰਹਿੰਦੇ ਨੇ ਔਰ ਇਹ ਹਰਜੀਤ ਸਿੰਘ ਜਿਹੜੇ ਨੇ ਇਹ ਗੁਰਦੁਆਰਾ ਸਿੰਘ ਸਭਾ ਹਰਿਦੁਆਰ ਦੇ ਪ੍ਰੈਜ਼ੀਡੈਂਟ ਸਨ ਜੀ। ਉਹਨਾਂ ਨੇ ਹੀ ਹੈਜ਼ ਬੀਨ ਨੈਗੋਸ਼ੀਏਟਿੰਗ ਵਿਦ ਮੰਦਰ ਅਥਾਰਟੀਜ਼ ਐਂਡ ਦਾ ਗਵਰਨਮੈਂਟ ਟੂ ਹੈਵ ਏ ਗੁਰਦੁਆਰਾ। ਉਹਨਾਂ ਨੇ ਕਿਹਾ ਕਿ ਗਿਆਨ ਗੋਦੜੀ ਤੁਸੀਂ ਮਲੀਆਮੇਟ ਕਰਤਾ। ਉਹ ਨੈਗੋਸ਼ੀਏਟ ਕਰ ਰਹੇ ਸੀ ਕਿ ਗੁਰੂ ਨਾਨਕ ਪਾਤਸ਼ਾਹ ਦੀ ਹਰਿਦੁਆਰ ਵਿਜ਼ਿਟ ਦੀ ਯਾਦ ਦੇ ਵਿੱਚ ਤਾਂ ਕੋਈ ਗੁਰਦੁਆਰਾ ਹੋਣਾ ਚਾਹੀਦਾ। The authorities never agreed to have any structure on the ਹਰ ਕੀ ਪੌੜੀ in front of the temple, ਕਿਉਂਕਿ ਇਹ ਜਿਹੜਾ ਗਿਆਨ ਗੋਦੜੀ ਸੀ ਹਰ ਕੀ ਪੌੜੀ ਦੇ ਬਿਲਕੁਲ ਸਾਹਮਣੇ ਬਣਿਆ ਸੀ। ਉਹਨਾਂ ਨੇ ਇਹ ਤਰਲੋਚਨ ਸਿੰਘ ਕਹਿੰਦਾ ਵੀ ਉਹਨਾਂ ਨੇ ਕਿਹਾ ਵੀ ਹੁਣ ਅਸੀਂ ਹਰ ਕੀ ਪੌੜੀ ਦੇ ਸਾਹਮਣੇ ਤਾਂ ਤੁਹਾਨੂੰ ਕਦੇ ਨਹੀਂ ਬਣਾਉਣ ਦੇਣਾ ਕੁਛ ਵੀ। ਆਈ ਰਿਮੈਂਬਰ ਵੈਨ ਸਰਦਾਰ ਸੁਰਜੀਤ ਸਿੰਘ ਬਰਨਾਲਾ ਬਿਕੇਮ ਗਵਰਨਰ ਉੱਤਰਾਖੰਡ। ਹੁਣ ਜਿਹੜਾ ਹਰਿਦੁਆਰ ਜ਼ਿਲ੍ਹਾ ਹੈ ਇਹ ਉੱਤਰਾਖੰਡ ਦੇ ਵਿੱਚ ਹੈ, ਯੂਪੀ 'ਚੋਂ ਹੀ ਤੋੜ ਕੇ ਉੱਤਰਾਖੰਡ ਸੂਬਾ ਬਣਿਆ। ਔਰ ਇਹ ਕਹਿੰਦਾ ਵੀ ਜਦੋਂ ਸੁਰਜੀਤ ਸਿੰਘ ਬਰਨਾਲਾ ਉੱਤਰਾਖੰਡ ਦਾ ਗਵਰਨਰ ਬਣਿਆ ਤੇ ਮੈਂ ਚੇਅਰਮੈਨ ਸੀ ਨੈਸ਼ਨਲ ਮਾਈਨੋਰਟੀ ਕਮਿਸ਼ਨ ਦਾ, ਮੈਨੂੰ ਬਰਨਾਲੇ ਨੇ ਕਿਹਾ ਵੀ ਇਸ ਇਸ਼ੂ ਨੂੰ ਤੁਸੀਂ ਚੁੱਕੋ। ਆਫਟਰ ਮੈਨੀ ਮੀਟਿੰਗਸ ਵਿਦ ਦਾ ਸਿੱਖਸ ਐਂਡ ਚੀਫ ਸੈਕਟਰੀ ਐਂਡ ਅਦਰਸ ਕੰਸਰਨਡ
A final meeting was held in my office in Delhi and an agreement was reached to have a Gurdwara near the temple on the river Ganga. ਉਹਨਾਂ ਨੇ ਕਿਹਾ ਜੀ ਠੀਕ ਹੈ ਉੱਥੇ ਨਹੀਂ ਹਰ ਕੀ ਪੌੜੀ ਦੇ ਸਾਹਮਣੇ ਪਰ ਥੋੜੀ ਦੂਰ ਹੀ ਜਿਹੜੀ ਹੈ ਗੰਗਾ ਦੇ ਕੰਢੇ ਹੀ ਗੁਰਦੁਆਰੇ ਦੇ ਲਈ ਜਿਹੜਾ ਅਸੀਂ ਗੁਰਦੁਆਰਾ ਬਣਾ ਲਾਂਗੇ। A place was selected jointly on the canal bank and all parties signed the agreement ਕਿ ਅਸੀਂ ਸਮਝੌਤੇ ਤੇ ਦਸਤਖਤ ਕੀਤੇ ਉਸ ਕੈਨਾਲ ਦੇ ਕੰਢੇ ਦੇ ਉੱਤੇ ਜਿਹੜਾ ਉਹ ਥਾਂ ਜਿਹੜੀ ਹੈ ਉਹ ਸਿਲੈਕਟ ਕੀਤੀ ਔਰ ਇਹ ਪਲੇਸ ਵਾਸ ਸਿਲੈਕਟਡ ਜੁਆਇੰਟਲੀ ਔਨ ਦਾ ਕੈਨਾਲ ਬੈਂਕ ਆਲ ਪਾਰਟੀ ਸਾਈਨਡ ਦਾ ਐਗਰੀਮੈਂਟ ਸਿੰਸ that canal land was the government of UP property. The chief secretary wrote to UP government to hand over that piece of land to the Sikhs. ਉਹਨੇ ਕਿਹਾ ਵੀ ਕਿਉਂਕਿ ਉਹ ਜਿਹੜੀ ਕੈਨਾਲ ਦੀ ਲੈਂਡ ਸੀ ਉਹ ਯੂਪੀ ਸਰਕਾਰ ਦੀ ਸੀ ਭਾਵੇਂ ਪੈਂਦਾ ਉੱਤਰਾਖੰਡ 'ਚ ਹੈ ਇਸ ਲਈ ਉਹਨਾਂ ਨੂੰ ਲਿਖਿਆ ਗਿਆ ਕਿ ਬਈ ਇਹ ਤੁਸੀਂ ਸਿੱਖਾਂ ਨੂੰ ਇਹ ਜ਼ਮੀਨ ਦੇ ਦਿਓ। The land was occupied by the Sikhs and temporary shed with Sikh flag was constructed which is still existing. ਸਿੱਖਾਂ ਨੇ ਉਸ ਜ਼ਮੀਨ ਦੇ ਉੱਤੇ ਜਾ ਕੇ ਆਪਣਾ ਸ਼ੈੱਡ ਬਣਾ ਲਿਆ ਤੇ ਨਿਸ਼ਾਨ ਸਾਹਿਬ ਗੱਡ ਦਿੱਤਾ। But till today UP government has not officially sent any paper making the land, marking the land or making the land permanently to the Gurdwara. ਪਰ 23 ਸਾਲ ਬੀਤਣ ਬਾਅਦ ਵੀ ਯੂਪੀ ਸਰਕਾਰ ਨੇ ਕੋਈ ਪੇਪਰ ਨਹੀਂ ਦਿੱਤਾ ਕਿ ਇਹ ਥਾਂ ਅਸੀਂ ਗੁਰਦੁਆਰੇ ਨੂੰ ਦਿੱਤੀ ਹੈ। ਉੱਤਰਾਖੰਡ ਹੈਜ਼ ਅਨਦਰ ਸਿੱਖ ਗਵਰਨਰ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ ਫॉर ਲਾਸਟ 5 ਇਅਰਸ। ਪਿਛਲੇ 5 ਸਾਲਾਂ ਤੋਂ ਇੱਕ ਹੋਰ ਸਿੱਖ ਗਵਰਨਰ ਬਣਿਆ ਉੱਤਰਾਖੰਡ ਦਾ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ। But he has also not been able to get this sanction. ਲੈਫਟੀਨੈਂਟ ਗਵਰਨਰ ਜਿਹੜਾ ਹੈ ਲੈਫਟੀਨੈਂਟ ਜਨਰਲ ਉੱਥੋਂ ਦਾ ਗਵਰਨਰ ਉਹ ਵੀ ਇਸ ਦੀ ਕੋਈ ਆਗਿਆ ਨਹੀਂ ਲੈ ਸਕਿਆ। I remember that Sardar Dua represented Uttarakhand Sikhs in the meeting during Prime Minister Modi had dialogue with the Sikhs. ਹੁਣ ਮੋਦੀ ਨੇ ਪਿੱਛੇ ਜਿਹਾ ਇੱਕ ਨੋਟੰਕੀ ਕੀਤੀ ਸੀ ਜੇ ਸਿੱਖ ਆਏ ਉਹਨਾਂ ਨਾਲ ਗੱਲਬਾਤ ਤੇ ਇਹ ਜਿਹੜੇ ਡੈਥ ਹੋਈ ਅਜੀਤ ਸਿੰਘ ਦੂਆ ਦੀ ਇਹ ਉੱਤਰਾਖੰਡ ਦੇ ਸਿੱਖਾਂ ਨੂੰ ਲੀਡ ਕਰ ਰਿਹਾ ਸੀ ਦਾ ਮਤਲਬ ਮੋਦੀ ਨੇ ਵੀ ਕੋਈ ਉਹਦੇ 'ਚ ਇੰਟਰਵੀਨ ਨਹੀਂ ਕੀਤਾ। The local Sikhs always feel that it is not possible to build a Gurdwara at Har Ki Pauri. The local Sikh ਮਹਿਸੂਸ ਕਰਦੇ ਨੇ ਵੀ ਹਰ ਕੀ ਪੌੜੀ ਤਾਂ ਸਾਨੂੰ ਬਣਾਉਣ ਹੀ ਨਹੀਂ ਦੇਣਾ। But should have a beautiful Gurdwara at the canal site ਕਿ ਜਿਹੜੀ ਥਾਂ ਦਿੱਤੀ ਹੈ ਜਾਂ ਇਹਨਾਂ ਨੇ ਕਿਹਾ ਕਿ ਵੀ ਤੁਸੀਂ ਇੱਥੇ ਅਸੀਂ ਇੱਕ ਸੋਹਣਾ ਗੁਰਦੁਆਰਾ ਬਣਾਏ। I am worried that with passing away of Sardar Dua we may not lose the possession of existing Gurdwara. ਕਿ ਚਲਾ ਗਿਆ ਇਹ ਬੰਦਾ ਜਿਹੜਾ ਇੰਟਰਮੀਡੀਏਟਰੀ ਸੀ ਕਿ ਜਿਹੜੀ ਜਿੱਥੇ ਝੰਡਾ ਲਾਇਆ ਜਾਂ ਸ਼ੈੱਡ ਬਣਾਇਆ ਉਹ ਵੀ ਜਾਂਦਾ ਲੱਗੇ। I make an appeal to Uttarakhand government and UP government to honor the agreement reached in 2003. ਹੁਣ ਇਹ ਰੈਂਟਾ ਸਿੱਖ ਤਰਲੋਚਨ ਸਿੰਘ ਅਪੀਲ ਕਰ ਰਿਹਾ ਹੈ ਜਿਹਨੂੰ ਸੁਰਜੀਤ ਸਿੰਘ ਬਰਨਾਲਾ ਐਜ਼ ਏ ਗਵਰਨਰ ਨਹੀਂ ਲੈ ਕੇ ਦੇ ਸਕਿਆ ਗੁਰਮੀਤ ਸਿੰਘ ਲੈਫਟੀਨੈਂਟ ਜਨਰਲ ਨਹੀਂ। ਹੁਣ ਇਹਦੀ ਅਪੀਲ ਇਹਦੇ ਸੋਸ਼ਲ ਮੀਡੀਆ ਤੇ ਕਿ ਜੀ ਜਿਹੜਾ 2003 ਦਾ ਤੁਸੀਂ ਐਗਰੀਮੈਂਟ ਕੀਤਾ ਸੀ ਸਿੱਖਾਂ ਨੂੰ ਥਾਂ ਦਿਓ। ਇਹ ਹੈ ਸਿੱਖਾਂ ਦੀ ਅਸਲ ਹਾਲਤ। ਬਿਲਕੁਲ। ਔਰ ਜਦੋਂ ਇਸ ਕਿਸਮ ਦੇ ਜਿਹੜੇ ਇਹ ਵਿਖੇ ਹੋਏ ਸਿੱਖ ਜਿਹੜੇ ਨੇ ਦੁਮਛੱਲੇ ਇਹ ਕਹਿੰਦੇ ਨੇ ਫਿਰ ਤਾਂ ਘੱਟੋ ਘੱਟ ਹਰ ਤਬਕੇ ਨੂੰ ਸਮਝ ਆਣੀ ਚਾਹੀਦੀ ਹੈ ਕਿ ਭਾਈ ਭਾਰਤ ਦੇ ਵਿੱਚ ਸਾਡਾ ਕੀ ਹੈ ਜਾਂ ਸਾਡਾ ਕਿੰਨਾ ਕੁ ਇਨਫਲੂਐਂਸ ਹੈ ਜਾਂ ਸਾਨੂੰ ਸਮਝਦੇ ਕੀ ਨੇ ਉਹ। ਬਿਲਕੁਲ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਹੁਣ ਆਪਾਂ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸੋਨਮਾਲ ਜੀ ਸਾਡੇ ਪਹਿਲੇ ਵਿਊਅਰ ਨੇ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਸਕੇ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਇਸੇ ਤਰ੍ਹਾਂ ਸਾਡੇ ਕੋਲ ਹੈਗੇ ਨੇ ਇਹਨਾਂ ਦਾ ਨਾਮ ਠੀਕ ਹੈ ਜਸਕੀਰਤ ਸਿੰਘ ਜੀ ਵੀ ਔਰ ਫਿਰ ਇਸ ਤਰ੍ਹਾਂ ਗੁਸਕੇ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਜ਼ਿੰਦਾਬਾਦ ਜ਼ਿੰਦਾਬਾਦ। ਔਰ ਫਿਰ ਇਸੇ ਤਰ੍ਹਾਂ ਦਾਊਦ ਜੀ ਵੀ ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਸ਼ਿੰਦਾ ਗਿੱਲ ਜੀ ਵੀ ਇਹ ਕਹਿੰਦੇ TV 84 ਜੀ you are doing a great job, thank you so much, keep it up. Punjab getting free pretty soon, make own country ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਉਸ ਤੋਂ ਪਹਿਲਾਂ ਇੱਕ ਸੱਜਣ ਹਰਮਨ ਨੇ ਉਹਨਾਂ ਨੂੰ ਬੜੀ ਇਹ ਹੈ ਕਿ ਜੀ ਅਸੀਂ ਗਰੂਮਿੰਗ ਤੇ ਗੱਲ ਕਿਉਂ ਨਹੀਂ ਕਰਦੇ। ਬਹੁਤ ਸਾਰੇ ਗੱਲ ਕਰਦੇ ਨੇ ਤੁਸੀਂ ਕਰ ਲਿਆ ਕਰੋ ਜੋ ਅਸੀਂ ਗੱਲ ਕਰਦੇ ਹਾਂ ਸਾਨੂੰ ਕਰਦੇ ਰਹਿਣ ਦਿਓ। ਬਹੁਤ ਸਾਰੇ ਚੈਲੰਜਸ ਨੇ ਪਹਿਲਾਂ ਆਪਣੀਆਂ ਪੀੜ੍ਹੀਆਂ ਥੱਲੇ ਅਸੀਂ ਛੋਟਾ ਫੇਰੀਏ ਵੀ ਅਸੀਂ ਕੀ ਸੀ ਕਿਉਂ ਜਿਹਾ ਸਾਡੇ ਨਾਲ ਵਰਤਾਰਾ ਜਿਹੜਾ ਹੈ ਉਹ ਵਿਦਨ ਹੈ ਔਰ ਅਸੀਂ ਉਹਨਾਂ ਇਸ਼ੂਜ਼ ਨੂੰ ਜਿਨ੍ਹਾਂ ਦੇ ਉੱਤੇ ਦੁਸ਼ਮਣ ਜਿਹੜਾ ਉਹ ਆ ਕੇ ਹਾਵੀ ਹੋ ਕੇ
ਔਰ ਫਿਰ ਜਿਹੜਾ ਉਸ ਨੂੰ ਕੋਈ ਹੋਰ ਸ਼ਕਲ ਦਿੰਦਾ, ਅਸੀਂ ਉਹਨਾਂ 'ਚ ਉਲਝ ਕੇ ਬੜਾ ਖੁਸ਼ ਹੁੰਦੇ ਹਾਂ। ਜਿਹੜਾ ਤੁਹਾਨੂੰ 1.5 ਘੰਟੇ ਦੀ ਡਿਸਕਸ਼ਨ 'ਚ ਰੋਜ਼ਾਨਾ ਬਾਕੀ ਨਜ਼ਰ ਆਉਂਦਾ, ਇਹਦੇ 'ਚ ਤੁਹਾਨੂੰ ਕੋਈ ਨਜ਼ਰ ਨਹੀਂ ਆਉਂਦਾ। ਤੁਹਾਡੇ ਲਈ ਫਿਕਸੇਸ਼ਨ ਉੱਥੇ, ਸਾਡੇ ਲਈ ਵੀ ਇੰਪੋਰਟੈਂਟ ਹੈ ਇਹ, ਪਰ ਤੁਹਾਡੇ ਵਾਂਗ ਅਸੀਂ ਜਿਹੜਾ ਇਹਨੂੰ ਕੋਈ ਨੈਗੇਟਿਵ ਬਣਾ ਕੇ ਜਿਹੜਾ ਕਿਸੇ ਤੇ ਮਗਰ ਡਾਂਗ ਲੈ ਕੇ ਨਹੀਂ ਚੜ੍ਹਦੇ ਹਾਂ। ਨਾਸਰ ਚੌਧਰੀ ਜੀ ਖਾਲਸਾ ਜ਼ਿੰਦਾਬਾਦ। ਫਿਰ ਜਿਹੜਾ ਇੱਕ ਤੁਸੀਂ ਵਿੱਚੋਂ ਮਿਸ ਕੀਤਾ ਹੈ, ਔਰ ਉਹਦੇ 'ਚ ਉਹਨਾਂ ਨੇ ਸਰਬੱਤ ਦਾ ਭਲਾ ਦੇ ਥੱਲੇ ਹੈ ਕਿ ਉਹਨਾਂ ਨੇ ਕਿਹਾ ਕਿ ਵੀ ਪਲੀਜ਼ ਟਰਾਈ ਟੂ ਸਟਾਰਟ a 15-minute segment of the call। ਸਰਬੱਤ ਦਾ ਭਲਾ ਜੀ ਅਸੀਂ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ। ਅਸੀਂ ਇਹ ਵੀ ਕਿਹਾ ਸੀ ਕਿ ਭਾਈ WhatsApp ਦੇ ਉੱਤੇ ਆਪਣੇ ਮੈਸੇਜ ਭੇਜੋ, ਡਿਸਕਸ ਕਰਾਂਗੇ, ਪਰ ਉਹਦਾ ਕੋਈ ਬਹੁਤਾ ਰਿਸਪੌਂਸ ਨਹੀਂ ਸੀ ਮਿਲਿਆ। ਪਰ ਆਉਣ ਵਾਲੇ ਦਿਨਾਂ 'ਚ ਅਸੀਂ ਫਿਰ ਇੱਕ ਵਾਰੀ ਟਰਾਈ ਕਰਕੇ ਦੇਖਾਂਗੇ। ਬਿਲਕੁਲ। ਨਾਸਰ ਚੌਧਰੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਇੰਦਰਪ੍ਰੀਤ ਸਿੰਘ ਜੀ ਵੀ ਜਿਹੜੇ ਫਤਿਹ ਬੁਲਾਉਂਦੇ ਨੇ, ਔਰ ਭੁਪਿੰਦਰ ਕੌਰ ਜੀ ਵੀ, ਔਰ ਫਿਰ ਇਸੇ ਤਰ੍ਹਾਂ ਨਾਸਰ ਚੌਧਰੀ ਜੀ ਕਹਿੰਦੇ ਨੇ ਕਿ ਪਾਕਿਸਤਾਨ ਨੇ ਆਪਣੇ ਪਾਣੀਆਂ ਦੀ ਰਾਖੀ ਲਈ ਫਤਿਹ ਮਿਜ਼ਾਈਲਾਂ ਬਣਾਈਆਂ ਹਨ ਅਤੇ ਪਾਕਿਸਤਾਨ ਖਾਲਿਸਤਾਨੀ ਭਰਾਵਾਂ ਨੂੰ ਵੀ ਫਤਿਹ ਮਿਜ਼ਾਈਲਾਂ ਦੇਵੇਗਾ ਇਨਸ਼ਾਅੱਲਾ। ਬਹੁਤ ਸ਼ੁਕਰੀਆ। ਔਰ ਮੁਹੰਮਦ ਯਾਕੂਬ ਜਿਹੜੇ ਮੈਂ ਖਿਆਲ ਲੇਟ ਉਹਨਾਂ ਜੁਆਇਨ ਕੀਤਾ ਹੈ, ਕਹਿੰਦੇ ਨੇ ਆਵਾਜ਼ ਨਹੀਂ ਆ ਰਹੀ, ਔਰ ਉਸ ਕੇ ਕਹਿੰਦੇ ਕਿ ਤੁਸੀਂ ਆਪਣੀ ਜਿਹੜੀ ਹੈ ਡਿਵਾਈਸ ਉਹਨੂੰ ਉਹਦੇ ਵਿੱਚ ਕੋਈ ਪ੍ਰੋਬਲਮ ਹੋਣੀ ਉਹਨੂੰ ਚੈੱਕ ਕਰੋ। ਥੈਂਕ ਯੂ ਸੋ ਮਚ। ਹੁਣ ਆਪਾਂ ਆਪਣੇ TV 84 USA ਵਾਲੇ ਚੈਨਲ ਤੇ ਚੱਲਦੇ ਹਾਂ। ਉੱਥੇ ਵੀ ਸਾਡੇ ਵਿਊਅਰਸ ਜਿਹੜੇ ਸਾਨੂੰ ਉਹਨਾਂ ਨੇ ਮੈਸੇਜ ਜਿਹੜੇ ਨੇ ਭੇਜੇ ਨੇ, ਔਰ ਧਰਮ ਸਿੰਘ ਜਿਹੜੇ ਨੇ ਉਹ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਦਰਜੀਤ ਸਿੰਘ ਸੰਧੂ ਜੀ ਵੀ ਫਤਿਹ ਬੁਲਾਉਂਦੇ ਨੇ। ਸੁਖਜੀਵਨ ਬੱਚੂ ਜੀ ਥੈਂਕਸ ਕਹਿੰਦੇ ਨੇ। ਉਪਸ ਜਿਹੜੇ ਨੇ ਉਹ ਵੀ ਫਤਿਹ ਬੁਲਾਉਂਦੇ ਨੇ। ਟੋਨੀ ਢੀਂਡਸਾ ਜੀ ਫਤਿਹ ਐਂਡ ਖਾਲਸਾ ਜ਼ਿੰਦਾਬਾਦ। ਅਮਰਜੀਤ ਸੈਣੀ ਜੀ ਵੀ, ਜਗਪਾਲ ਜੀ ਵੀ, ਔਰ ਫਿਰ ਇਸ ਤਰ੍ਹਾਂ ਮਲਕੀ ਜਿਹੜੇ ਨੇ ਉਹ ਵੀ ਕਹਿੰਦੇ ਚੜ੍ਹਦਾ ਪੰਜਾਬ ਜ਼ਿੰਦਾਬਾਦ, ਖਾਲਸਾ ਜ਼ਿੰਦਾਬਾਦ। ਔਰ ਫਿਰ ਕਹਿੰਦੇ ਨੇ ਕਿ ਫਿਰ ਸਾਡੇ ਕੋਲ ਹੈਗਾ ਜਗਦੇਵ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਔਰ ਫਿਰ ਇਸ ਤਰ੍ਹਾਂ ਮਾਈ ਪਲਵਿੰਦਰ ਸਿੰਘ ਜੀ ਵੀ ਉਹ ਵੀ ਫਤਿਹ ਬੁਲਾਉਂਦੇ ਨੇ। ਗੁਰਜੀਤ ਸਿੰਘ ਜੀ ਵੀ, ਮਿਸ਼ਰਾ ਸਿੰਘ ਜੀ ਵੀ, ਅਮਰਜੀਤ ਸੈਣੀ ਜੀ ਵੀ, ਔਰ ਬ੍ਰਹਮਲੀਨ ਭਿੰਦਰ ਜੀ ਵੀ, ਔਰ ਆਲ ਅਬਾਊਟ ਟਰੂਥ ਸਿੱਖਿਜ਼ਮ ਜੀ ਵੀ, ਔਰ ਰਾਜਵਿੰਦਰ ਕੌਰ ਜੀ ਵੀ, ਔਰ ਫਿਰ ਇਸ ਤਰ੍ਹਾਂ ਚਰਨਜੀਤ ਬਾਜਵਾ ਜੀ ਵੀ ਫਤਿਹ ਬੁਲਾਉਂਦੇ ਨੇ। ਔਰ ਮੁਹੰਮਦ ਯਾਕੂਬ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਔਰ ਨੀਲਮ ਸਾਹਿਬਾ ਬਹੁਤ ਸ਼ੁਕਰੀਆ। ਔਰ ਗੁਰਵਿੰਦਰ ਮਾਨ ਜੀ ਵੀ, ਔਰ ਇਸੇ ਤਰ੍ਹਾਂ ਫਿਰ ਸਾਡੇ ਕੋਲ ਯਾਕੂਬ ਜੀ ਕਹਿੰਦੇ ਨੇ ਕਿ ਇੱਕੋ ਹਾਲ ਹੈ ਖਾਲਸਾ। ਔਰ ਕੁਲਦੀਪ ਸਿੰਘ ਜੀ ਵੀ ਜਿਹੜੇ ਨੇ ਉਹ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਅੰਧਿਆਂ ਨੂੰ ਚਿੱਤਰਾਂ ਦੀ ਕਮੀ ਹੈ ਜੀ, ਪਤਾ ਨਹੀਂ ਜਿਹੜਾ ਆਪਾਂ ਕੋਈ ਸੈਗਮੈਂਟ ਕੀਤਾ ਹੋਣਾ। ਔਰ ਫਿਰ ਮੁਹੰਮਦ ਯਾਕੂਬ ਜੀ ਕਹਿੰਦੇ ਇੰਡੀਆ ਗੈਟ ਆਊਟ ਫਰੋਮ ਖਾਲਿਸਤਾਨ ਐਂਡ ਕਸ਼ਮੀਰ ਐਂਡ ਤਾਮਿਲਨਾਡੂ। ਔਰ ਰਾਮ ਸਿੰਘ ਜੀ ਵੀ ਫਤਿਹ। ਔਰ ਕਹਿ ਰਹੇ ਨੇ ਕਿ ਮੁਹੰਮਦ ਯਾਕੂਬ ਜੀ ਕਹਿ ਰਹੇ ਕਿ ਚਾਚਾ ਯੂਨਿਸ ਨਹੀਂ ਆਇਆ। ਅੱਜ ਈਦ ਜਿਹੜੇ ਮਨਾ ਰਹੇ, ਸਭ ਨੂੰ ਈਦ ਦੀਆਂ ਬਹੁਤ ਬਹੁਤ ਆਪਣੇ ਜਿਹੜੇ ਮੁਸਲਮਾਨ ਵੀਰ ਭੈਣਾਂ ਨੂੰ ਬਹੁਤ ਬਹੁਤ ਮੁਬਾਰਕਾਂ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਂਦੇ ਹਾਂ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।